ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨਾ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਗੁਰਦੀਪ ਸਿੰਘ ਵਿਰਦੀ, ਸੈਲਮਾ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨਾਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਛੇੜਗਿੱਲ ਸੈਲਮਾ, ਹਰਵਿੰਦਰ ਸਿੰਘ ਸਮਰਾ ਸੈਕਰਾਮੈਂਟੋ, ਰਣਵੀਰ ਸਿੰਘ ਰਾਣਾ ਬੇਕਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮਾਂਟ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਤੇ ਪ੍ਰੀਤਮ ਕੌਰ ਖੰਗੂੜਾ ਫਰੈਸਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਚੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਜੀ ਗੱਲ ਕਰਦੇ ਹਾਂ। ਦਿੱਲੀ ਦੇ ਵਿੱਚ ਪੁਲਿਸ ਆ ਜਿਹੜੀ ਉਹਨੇ ਧਰਨਾ ਲਾਇਆ ਹੋਇਆ ਸੀਗਾ। ਹੁਣ ਪ੍ਰੋਮਿਸ ਤੋਂ ਬਾਅਦ ਧਰਨਾ ਚੱਕਿਆ। ਪਰ ਇਹ ਪਹਿਲੀ ਵਾਰੀ ਹੋਇਆ ਸਾਡੇ ਇਤਿਹਾਸ ਦੇ ਵਿੱਚ ਜਿਹੜਾ ਜੀ ਇਹ ਪਹਿਲਾਂ ਨਹੀਂ ਹੋਇਆ ਮੁਲਕ ਦੇ ਕਿ ਪੁਲਿਸ ਜਿਹੜੀ ਆ ਉਹ ਇਸ ਤਰ੍ਹਾਂ ਧਰਨੇ ਦੇ ਉੱਤੇ ਆਣ ਬੈਠੀ ਜਿਹੜਾ ਜੀ ਉਹ ਹੋਵੇ। ਕਿਉਂਕਿ ਐਕਚੁਅਲੀ ਇਹ 30 ਹਜ਼ਾਰੀ ਕੋਰਟ ਜਿਹੜੀ ਸੀ ਉੱਥੋਂ ਸ਼ੁਰੂ ਹੋਇਆ ਵਿਵਾਦ। ਵਕੀਲਾਂ ਤੇ ਪੁਲਿਸ ਵਾਲਿਆਂ ਦੇ ਵਿਚਾਲੇ ਇੰਨਾ ਵੱਧ ਗਿਆ ਕਿ ਪੁਲਿਸ ਨੇ ਵਰਦੀ ਦੇ ਵਿੱਚ ਆ ਕੇ ਧਰਨਾ ਜਿਹੜਾ ਸੀ ਉਹ ਲਾਤਾ ਪੁਲਿਸ ਹੈੱਡਕੁਆਟਰ ਦੇ ਬਾਹਰ। ਔਰ ਇਹ ਨਵੇਕਲੀ ਟਾਈਪ ਦਾ ਸੀਗਾ ਜੀ। ਹਾਲਾਂਕਿ ਪੁਲਿਸ ਚੀਫ ਨੇ ਆ ਕੇ ਅਪੀਲ ਜਿਹੜੀ ਕੀਤੀ, ਪਰ ਸਾਰਿਆਂ ਨੇ ਹੱਥ ਹਿਲਾ ਕੇ ਇਹ ਕਿਹਾ ਕਿ ਉਹ ਇੱਥੋਂ ਵਾਪਸ ਜਾਵੇ। ਸਾਡੀਆਂ ਮੰਗਾਂ ਜਿਹੜੀਆਂ ਜੀ ਉਹ ਮੰਨੀਆਂ ਜਾਣੀਆਂ ਚਾਹੀਦੀਆਂ। ਪਰ ਵੱਡੀ ਮੁਸ਼ਕਿਲ ਇੱਥੇ ਇਹ ਆਈ ਕਿ ਗੱਲ ਕਿਹਦੇ ਨਾਲ ਕੀਤੀ ਜਾਵੇ। ਕਿਉਂਕਿ ਜੇ ਤਾਂ ਕੋਈ ਯੂਨੀਅਨ ਹੋਵੇ, ਜੇ ਕੋਈ ਜਥੇਬੰਦੀ ਹੋਵੇ, ਉਹਦਾ ਕੋਈ ਆਗੂ ਹੋਵੇ, ਇਹ ਲੋਕ ਆਪਣੇ ਤੌਰ ਦੇ ਉੱਤੇ ਨਿਕਲੇ ਸਨ ਜੀ। 30 ਹਜ਼ਾਰੀ ਕੋਰਟ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਇੱਕ ਛੋਟੀ ਜਿਹੀ ਲੜਾਈ ਹੋਈ ਸੀਗੀ। ਉਹ ਲੜਾਈ ਤੋਂ ਬਾਅਦ ਪੁਲਿਸ ਨੇ ਇੱਕ ਵਕੀਲ ਨੂੰ ਜਿਹੜਾ ਉਹ ਅੰਦਰ ਬੰਦ ਕਰਤਾ। ਵਕੀਲਾਂ ਨੇ ਉਹਨੂੰ ਜਾ ਕੇ ਛੁਡਾਇਆ, ਪੁਲਿਸ ਵਾਲੇ ਕੁੱਟੇ। ਫਿਰ ਪੁਲਿਸ ਨੇ ਜਿਹੜੀ ਸੀ ਉਹ ਡਾਂਗ ਵਧਾਈ ਵਕੀਲਾਂ ਦੇ ਉੱਤੇ। ਔਰ ਇਹ ਵੀ ਉਦੋਂ ਖਬਰਾਂ ਆਈਆਂ ਕਿ ਪੁਲਿਸ ਨੇ ਹਵਾਈ ਫਾਇਰ ਵੀ ਕੀਤੇ। ਵਕੀਲਾਂ ਨੇ ਪੁਲਿਸ ਦੇ ਵਹੀਕਲ ਸਾੜਤੇ। ਫਿਰ ਕੁੱਟ ਕਟਾਪਾ ਸ਼ੁਰੂ ਹੋ ਗਿਆ। ਜਿਹੜੇ ਵਕੀਲਾਂ ਦੇ ਹੱਥ ਕੋਈ ਪੁਲਿਸ ਵਾਲਾ ਆਉਂਦਾ ਉਹਨੂੰ ਕੁੱਟਿਆ ਜਾਂਦਾ। ਇਹਦੀਆਂ ਕਈ ਵੀਡੀਓਜ਼ ਜਿਹੜੀਆਂ ਜੀ ਉਹ ਸਾਹਮਣੇ ਆਈਆਂ। ਔਰ ਇਹਦੇ ਕਰਕੇ ਪੁਲਿਸ ਵਾਲੇ ਜਿਹੜੇ ਸੀ ਉਹ ਸੜਕ ਦੇ ਉੱਤੇ ਆ ਗਏ। ਕਿਉਂਕਿ ਜਿਹੜੀ ਦਿੱਲੀ ਦੀ ਪੁਲਿਸ ਹੈ ਜੀ ਉਹ ਗ੍ਰਹਿ ਮੰਤਰਾਲੇ ਦੇ ਅੰਡਰ ਹੈ। ਮੁੜ ਕੇ ਜਿਹੜੀ ਮੀਟਿੰਗ ਸੀਗੀ ਜੀ ਉਹ LG ਨੇ ਰੱਖੀ, ਲੈਫਟੀਨੈਂਟ ਗਵਰਨਰ ਨੇ, ਜਿਹਦੇ ਕੋਲੇ ਕੰਟਰੋਲ ਦਿੱਲੀ ਦਾ ਹੁੰਦਾ। ਉਹ ਮੀਟਿੰਗ ਘੰਟਿਆਂ ਬੱਧੀ ਚੱਲੀ। ਉਹਦੇ ਵਿੱਚ ਫੈਸਲਾ ਇਹ ਕੀਤਾ ਗਿਆ ਜੀ ਕਿ ਜਿਹੜੇ ਪੁਲਿਸ ਵਾਲੇ ਜ਼ਖਮੀ ਆ ਉਹਨਾਂ ਦਾ ਪਤਾ ਲਓ, ਚੰਗੀ ਥਾਂ ਤੇ ਜਾ ਕੇ ਉਹਨਾਂ ਦਾ ਇਲਾਜ ਜਿਹੜਾ ਜੀ ਉਹ ਕਰਾਓ ਤੇ ਸ਼ਾਂਤ ਕਰੋ ਪੁਲਿਸ ਵਾਲਿਆਂ ਨੂੰ ਜਾ ਕੇ। ਸ਼ਾਂਤ ਜਿਹੜਾ ਜੀ ਉਹ ਕੀਤਾ ਗਿਆ ਕਿ 10 ਜਿਹੜੀਆਂ ਮੰਗਾਂ ਨੇ ਉਹ ਤੁਹਾਡੀਆਂ ਮੰਨੀਆਂ ਜਾ ਰਹੀਆਂ ਨੇ ਔਰ ਇਹ ਧਰਨਾ ਜਿਹੜਾ ਜੀ ਉਹ ਚੁੱਕੋ। ਬਾਅਦ ਦੇ ਵਿੱਚ ਜਿਹੜਾ ਇਹ ਧਰਨਾ ਸੀਗਾ ਜੀ ਇਹ ਦੇਰ ਰਾਤ ਜਿਹੜਾ ਜੀ ਉਹ ਚੁੱਕ ਲਿਆ ਗਿਆ। ਜਿਹੜੇ ਪੁਲਿਸ ਵਾਲੇ ਸੀ ਉਹਨਾਂ ਦੇ ਘਰਦਿਆਂ ਨੇ ਇੰਡੀਆ ਗੇਟ ਦੇ ਉੱਤੇ ਕੈਂਡਲ ਮਾਰਚ ਜਿਹੜਾ ਜੀ ਉਹ ਕੱਢਿਆ। ਦਿੱਲੀ ਚੰਡੀਗੜ੍ਹ ਨੈਸ਼ਨਲ ਹਾਈਵੇ 20 ਜਿਹੜਾ ਸੀਗਾ ਜੀ ਉਹ ਜਾਮ ਹੋ ਗਿਆ। ਇਹਦੇ ਨਾਲ ਜਾਮ ਉਹਨਾਂ ਨੇ ਜਿਹੜਾ ਸੀ ਉਹ ਕਰ ਦਿੱਤਾ। ਜਿਹੜੀਆਂ ਮੁੱਖ ਮੰਗਾਂ ਸੀਗੀਆਂ ਜੀ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਕਿ ਇੱਕ ਤਾਂ ਜਿਹੜਾ ਹਾਈ ਕੋਰਟ ਨੇ ਫੈਸਲਾ ਦਿੱਤਾ ਪਿਛਲੇ ਦਿਨੀ ਉਹ ਸਾਰੇ ਦਾ ਸਾਰਾ ਪੁਲਿਸ ਵਾਲਿਆਂ ਦੇ ਅਗੇਂਸਟ ਹੈ। ਉਹਦੇ ਅਗੇਂਸਟ ਜਿਹੜੀ ਜੀ ਸੁਪਰੀਮ ਕੋਰਟ ਦੇ ਵਿੱਚ ਦਿੱਲੀ ਦੀ ਪੁਲਿਸ ਜਿਹੜੀ ਉਹ ਜਾਵੇ। ਦਿੱਲੀ ਪੁਲਿਸ ਜਿਹੜੀ ਕਿ 80,000 ਦੀ ਉਹਦੀ ਨਫਰੀ ਆ। ਉਹਨਾਂ ਨੇ ਕਾਲੇ ਬੈਜ ਲਾ ਕੇ ਤਖਤੀਆਂ ਜਿਹੜੀਆਂ ਦੀ ਉਹ ਚੁੱਕੀਆਂ ਹੋਈਆਂ ਸੀਗੀਆਂ ਜਿਹਦੇ ਉੱਤੇ ਲਿਖਿਆ ਸੀ ਕਿ ਪੁਲਿਸ ਵਰਦੀ ਦੇ ਵਿੱਚ ਅਸੀਂ ਵੀ ਇਨਸਾਨ ਆ, ਅਸੀਂ ਪੰਚਿੰਗ ਬੈਗ ਨਹੀਂ। ਔਰ ਰਾਖੀਆਂ ਨੂੰ ਰਾਖੀ ਦੀ ਜਿਹੜੀ ਹੈ ਜੀ ਉਹ ਲੋੜ ਹੈ। ਇਹ ਕੁਛ ਡਿਫਰੈਂਟ ਜਿਹੜੇ ਕਿਸਮ ਦੇ ਨਾਅਰੇ ਸਨ ਜਿਹੜੇ ਕਮ ਸੇ ਕਮ ਪੁਲਿਸ ਦੇ ਵਿੱਚ ਪਹਿਲਾਂ ਕਦੀ ਵੇਖਣ ਦੇ ਵਾਸਤੇ ਜਿਹੜਾ ਜੀ ਉਹ ਸੁਣਾਈ ਨਹੀਂ ਦਿੱਤੇ। ਔਰ ਜਿਹੜੇ ਸਿਆਸਤਦਾਨ ਨੇ ਪ੍ਰੋਟੈਕਸ਼ਨ ਦੇ ਵਾਸਤੇ ਪੁਲਿਸ ਭਾਲਦੇ ਆ ਤੇ ਪੁਲਿਸ ਜਿਹੜੀ ਸੀ ਉਹ ਪ੍ਰੋਟੈਕਸ਼ਨ ਦੇ ਵਾਸਤੇ ਮੰਗ ਰੱਖ ਰਹੀ ਸੀ ਜੀ। ਇਹ ਅਜੀਬੋ ਗਰੀਬ ਗੱਲ ਪਹਿਲੀ ਵਾਰੀ ਉਹ ਵਾਪਰੀ ਜੀ। ਤੇ ਅੱਗੇ ਗੱਲ ਕਰਦੇ ਹਾਂ ਸੁਲਤਾਨਪੁਰ ਲੋਧੀ ਦੀ। ਸੰਗਤਾਂ ਦਾ ਹੜ੍ਹ ਆਇਆ। ਬਿਲਕੁਲ ਜੀ। ਜਿਹੜੇ ਸਮਾਗਮ ਨੇ ਜੀ ਉਹ ਸਰਕਾਰੀ ਤੌਰ ਦੇ ਉੱਤੇ ਵੀ ਸ਼ੁਰੂ ਹੋ ਗਏ। ਔਰ ਜਿਹੜਾ ਇੱਕ ਪੰਡਾਲ ਬਹੁਤ ਵੱਡਾ ਬਣਾਇਆ ਗਿਆ ਸਰਕਾਰ ਦੇ ਵੱਲੋਂ ਉਹਦੇ ਵਿੱਚ ਜਿਹੜਾ ਸੀਗਾ ਜੀ ਸਹਿਜ ਪਾਠ ਸ਼ੁਰੂ ਕੀਤੇ ਗਏ। ਮੁੱਖ ਮੰਤਰੀ, ਉਹਨਾਂ ਦੇ ਕੈਬਨਿਟ ਮੰਤਰੀ, ਵਿਧਾਇਕ ਜਿਹੜੇ ਜੀ ਉਹ ਸਾਰੇ ਦੇ ਸਾਰੇ ਇਸ ਮੌਕੇ ਦੇ ਉੱਤੇ ਹਾਜ਼ਰ ਸੀਗੇ ਜੀ। ਔਰ ਜਿਸ ਤਰ੍ਹਾਂ ਪੋਲੀਟੀਸ਼ੀਅਨ ਜਿਹੜੇ ਜੀ ਉਹ ਕਰਦੇ ਹੁੰਦੇ ਆ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਨੂੰ ਮੰਨਣ ਦੀ ਗੱਲ ਜਿਹੜੀ ਜੀ ਉਹ ਕੀਤੀ ਕਿ ਸਹਿਣਸ਼ੀਲਤਾ ਦੀਆਂ ਵੱਧ ਰਹੀਆਂ ਚੁਣੌਤੀਆਂ ਦੇ ਨਾਲ ਨਿਪਟਣ ਲਈ ਗੁਰੂ ਸਾਹਿਬ ਦੀ ਜਿਹੜੀ ਸਹਿਣਸ਼ੀਲਤਾ ਤੇ ਸਦਭਾਵਨਾ ਉਹਨੂੰ ਅਪਣਾਉਣ ਦਾ ਜਿਹੜਾ ਜੀ ਉਹ ਸੱਦਾ ਦਿੱਤਾ।
ਜਿਹੜੇ ਪੰਜਾਬ ਸਰਕਾਰ ਤੇ ਅਕਾਲੀ ਦਲ ਦੇ ਵੱਲੋਂ ਭਾਵੇਂ 2 ਪੰਡਾਲ ਜਿਹੜੇ ਜੀ ਉਹ ਲਾ ਕੇ ਸੰਗਤ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਬਹੁਤੇ ਲੋਕ ਜਿਹੜੇ ਜੀ ਇਹਨਾਂ ਝਮੇਲਿਆਂ ਤੋਂ ਬਿਲਕੁਲ ਪਾਸੇ ਦਿਸੇ। ਪ੍ਰਕਾਸ਼ ਪੁਰਬ ਸਮਾਗਮ ਦੇ ਦਿਨ ਕਸਬਾ ਜਿਹੜਾ ਸੀਗਾ ਜੀ ਉਹ ਸੰਗਤਾਂ ਦੇ ਨਾਲ ਪੂਰੇ ਤਰੀਕੇ ਨਾਲ ਭਰ ਗਿਆ। ਜਿਹੜਾ ਗੁਰਦੁਆਰਾ ਮੇਨ ਬੇਰ ਸਾਹਿਬ ਹੈ ਉੱਥੇ ਮੱਥਾ ਟੇਕਣ ਵਾਲਿਆਂ ਨੂੰ ਘੰਟਿਆਂ ਬੱਧੀ ਇੰਤਜ਼ਾਰ ਜਿਹੜਾ ਜੀ ਉਹ ਕਰਨਾ ਪਿਆ, ਪਰ ਲੋਕ ਲਾਈਨਾਂ ਦੇ ਵਿੱਚ ਜਿਹੜੇ ਸੀ ਉਹ ਲੱਗੇ ਰਹੇ ਜੀ। ਜਿਹੜਾ ਇਹ ਛੋਟਾ ਕਸਬਾ ਹੈ ਜੀ ਇਸ ਵੇਲੇ ਮੇਨ ਅਟਰੈਕਸ਼ਨ ਜਿਹੜੀ ਆ ਇਹ ਕਸਬਾ ਬਣਿਆ ਹੋਇਆ ਸਮੁੱਚੀ ਦੁਨੀਆ ਦੇ ਵਿੱਚ। ਬੇਸ਼ੱਕ ਸਮੇਂ-ਸਮੇਂ ਦੇ ਉੱਤੇ ਪੰਥਕ ਅਖਵਾਉਣ ਵਾਲੀਆਂ ਸਰਕਾਰਾਂ ਵੀ ਆਉਂਦੀਆਂ ਰਹੀਆਂ, ਅੱਜ ਵਾਲੀ ਸਰਕਾਰ ਵੀ ਜਿਹੜੀ ਹੈ ਜੀ ਜਿਹੜੇ ਇਹ ਕਹਿ ਰਹੇ ਆ ਕਿ ਸਭ ਤੋਂ ਵੱਧ ਉਹੀ ਕਰ ਰਹੇ ਆ, ਪਰ ਇਹ ਕਸਬਾ ਹਮੇਸ਼ਾ ਅਣਗੌਲਿਆ ਜਿਹੜਾ ਵੀ ਉਹ ਰਿਹਾ, ਕਿਉਂਕਿ ਮੇਨ ਹਾਈਵੇ ਦੇ ਉੱਤੇ ਨਹੀਂ ਗਾ, ਜਿਹਦੇ ਕਰਕੇ ਸਰਕਾਰਾਂ ਨੇ ਇਹਦੀ ਕਦੀ ਸਾਰ, ਇਹਦੀ ਕਦੀ ਸੁੱਧ ਬੁੱਧ ਜਿਹੜੀ ਜੀ ਉਹ ਨਹੀਂ ਲਈ। ਇੱਥੋਂ ਤੱਕ ਕਿ ਸਾਰੇ ਜਾਣਦੇ ਨੇ ਕਿ ਜਿਹੜੀ ਕਾਲੀ ਵੇਈ ਆ ਜੇ ਉਹਨੂੰ ਸਾਫ਼ ਕੀਤਾ ਤਾਂ ਉਹ ਸੰਗਤ ਦੇ ਸਹਿਯੋਗ ਦੇ ਨਾਲ ਬਾਬਾ ਸੀਚੇਵਾਲ ਹੋਰਾਂ ਨੇ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਤੱਕ ਜਿਹੜਾ ਗੰਦਾ ਪਾਣੀ ਆ ਉਹੀ ਰੋਕ ਨਹੀਂ ਸਕੀ ਇਹਦੇ ਵਿੱਚ ਜਿਹੜਾ ਜੀ ਉਹ ਪੈਣ ਤੋਂ। ਇਹ ਸਾਰੀਆਂ ਗੱਲਾਂ ਜਿਹੜੀਆਂ ਜੀ ਉਹਨੂੰ ਪਾਸੇ ਛੱਡ ਕੇ ਅੱਜ ਜਿਹੜਾ ਜੀ ਇਹ ਜਿਹੜਾ ਕਸਬਾ ਹੈ ਉਹ ਮੇਨ ਅਟਰੈਕਸ਼ਨ ਲੋਕਾਂ ਦੇ ਵਿੱਚ ਔਰ ਗੁਰੂ ਨਾਨਕ ਨਾਮ ਲੇਵਾ ਦੇ ਵਿੱਚ ਬਣਿਆ ਹੋਇਆ ਜੀ। ਤੇ ਅੱਗੇ ਪਰਾਲੀ ਸਾੜਨ ਦੀ ਗੱਲ ਕਰੀਏ, ਰੋਜ਼ ਹੀ ਕਰਦੇ ਆ ਵੀ ਪਰਾਲੀ ਸਾੜੀ ਜਾ ਰਹੀ ਆ, ਧੂੰਆਂ ਹੋ ਗਿਆ ਆ, ਉੱਧਰੋਂ ਇੱਕ ਦੂਜੇ ਤੇ ਬਲੇਮ ਗੇਮ ਚੱਲ ਰਹੀ ਆ, ਤੇ ਹੁਣ ਅੰਨ੍ਹੇਵਾਹ ਪਰਚੇ ਦਰਜ ਕੀਤੇ ਗਏ ਤੇ ਕੁਝ ਕੁ ਅਰੈਸਟ ਵੀ ਹੋਏ। ਬਿਲਕੁਲ ਜੀ, ਇਹ ਐਕਚੁਅਲੀ ਅੱਜ ਸੁਪਰੀਮ ਕੋਰਟ ਨੇ ਸੱਦਿਆ ਹੋਇਆ ਜੀ ਚੀਫ ਸੈਕਟਰੀ ਜਿਹੜੇ ਨੇ 3 ਰਾਜਾਂ ਦੇ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ। ਉੱਥੇ ਕੀ ਹੋ ਰਿਹਾ ਉਹ ਪਾਸੇ ਆ ਜੀ। ਪੰਜਾਬ ਦੇ ਵਿੱਚ ਕੱਲ ਸਵੇਰੇ ਪਹਿਲਾਂ ਵੀ ਗੱਲ ਜਿਹੜੀ ਵੀ ਸੀ ਕਿ ਸਖਤੀ ਹੋਊਗੀ, ਹੁਣ ਹਿਲਜੁਲ ਜਿਹੜੀ ਹੈ ਜੀ ਉਹ ਹੋਊਗੀ, ਕਿਉਂਕਿ ਸੁਪਰੀਮ ਕੋਰਟ ਨੂੰ ਦੱਸਿਆ ਜਾਊਗਾ, ਸੁਪਰੀਮ ਕੋਰਟ ਤੋਂ ਖਹਿੜਾ ਛਡਵਾਇਆ ਜਾਊਗਾ ਕਿਸੇ ਤਰੀਕੇ ਦੇ ਨਾਲ ਕਿ ਅਸੀਂ ਤਾਂ ਦੇਖੋ ਜੀ ਕਿੱਡੇ ਵੱਡੇ ਐਕਸ਼ਨ ਜਿਹੜੇ ਆ ਉਹ ਕਰ ਰਹੇ ਆ। ਕੋਈ ਨਹੀਂ ਪੁੱਛਿਆ ਕਿਸੇ ਨੇ ਜਿਹੜਾ ਜੀ ਇਹ ਸਰਕਾਰ ਨੇ ਪਹਿਲਾਂ ਅੰਨ੍ਹੇਵਾਹ ਪਰਾਲੀ ਜਿਹੜੀ ਜੀ ਉਹ ਅੱਜ ਕੀ ਸੜੀ। ਸਰਕਾਰ ਜਿਹੜੀ ਹੈ ਜੀ ਉਹ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਕੇ ਸੁਰਖਰੂ ਹੋ ਗਈ ਜਿਹੜਾ ਜਾਪਦੀ ਹੈ, ਜਿਵੇਂ ਇਸ਼ਤਿਹਾਰ ਜਿਹੜੇ ਨੇ ਜੀ ਉਹ ਪੜ੍ਹ ਕੇ ਕਿਸਾਨਾਂ ਨੇ ਆਖੇ ਲੱਗ ਜਾਣਾ ਹੁੰਦਾ। ਕਿਸਾਨ ਜਥੇਬੰਦੀਆਂ ਜਿਹੜੀਆਂ ਨੇ, ਕਿਸਾਨ ਯੂਨੀਅਨਾਂ ਜਿਹੜੀਆਂ ਨੇ, ਉਹਨਾਂ ਨੇ ਰੱਜ ਕੇ ਰਾਜਨੀਤੀ ਇਹਦੇ ਉੱਤੇ ਕੀਤੀ, ਕਿਸਾਨਾਂ ਨੂੰ ਉਕਸਾਇਆ, ਝੰਡੇ ਲੈ ਕੇ ਥਾਂ ਦੇ ਉੱਤੇ ਖੜੇ ਹੋਏ। ਜੇ ਕੋਈ ਰੋਕਣ ਜਾਂਦਾ ਸੀ ਤੇ ਉਹਨਾਂ ਨੂੰ ਬੰਬੀਆਂ ਵਾਲੇ ਕੋਠਿਆਂ ਦੇ ਵਿੱਚ ਜਿਹੜਾ ਜੀ ਉਹ ਵਾੜ ਕੇ ਕੈਦ ਕੀਤਾ। ਚਾਂਬਲ ਕੇ ਜਿਹੜੀ ਸੀ ਉਹ ਪਰਾਲੀ ਸਾੜੀ। ਜਦੋਂ ਸੁਪਰੀਮ ਕੋਰਟ ਨੇ ਨੋਟਿਸ ਲਿਆ ਤੇ ਤੁਸੀਂ ਇਹ ਕਹਿ ਲਓ ਕਿ ਸਿਸਟਮ ਦਾ ਚੱਕਾ ਗਿੜ ਪਿਆ। ਸਵੇਰ ਸਮੇਂ ਜਿਹੜੇ ਚੀਫ ਸੈਕਟਰੀ ਸੀ ਸਾਰੇ ਡਿਪਟੀ ਕਮਿਸ਼ਨਰਸ ਨੂੰ ਉਹਨਾਂ ਨੇ ਵੀਡੀਓ ਕਾਨਫਰੰਸਿੰਗ ਦੇ ਉੱਤੇ ਜਿਹੜਾ ਜੀ ਉਹ ਲੈ ਕੇ ਤੇ ਉਹਨਾਂ ਨੂੰ ਸਖਤੀ ਕਰਨ ਦੇ ਆਦੇਸ਼ ਜਿਹੜੇ ਸੀ ਉਹ ਦਿੱਤੇ। ਔਰ ਇੱਕ ਘੁਰਕੀ ਜਿਹੜੀ ਸੀ ਉਹਦੇ ਨਾਲ ਐਸਾ ਚੱਕਾ ਜਿਹੜਾ ਉਹ ਗਿੜਿਆ, ਤੁਸੀਂ ਹੈਰਾਨ ਹੋਵੋਗੇ ਕਿ 250 ਤੋਂ ਉੱਪਰ ਕਿਸਾਨ ਜਿਹੜੇ ਆ ਜੀ ਉਹ ਗ੍ਰਿਫਤਾਰ ਕਰ ਲਏ ਗਏ। ਔਰ ਇਸ ਮਾਮਲੇ ਦੇ ਵਿੱਚ ਥਾਂ ਦੇ ਉੱਤੇ ਫੜੋ ਫੜਾਈ ਜਿਹੜੀ ਦੀ ਉਹ ਚੱਲੀ। ਪਟਿਆਲਾ ਦੇ ਵਿੱਚ 1,500 ਚਲਾਨ ਤੇ 50 ਕੇਸ ਜਿਹੜੇ ਆ ਜੀ ਉਹ ਦਰਜ ਕੀਤੇ ਗਏ ਇਕੱਲੇ ਪਟਿਆਲਾ ਦੇ ਵਿੱਚ। ਔਰ ਇਹਦੇ ਤਹਿਤ 1,500 ਜਿਹੜੇ ਸੀਗੇ ਜੀ ਉਹ ਚਲਾਨ ਕਰਕੇ 38 ਲੱਖ ਰੁਪਏ ਤੋਂ ਵੱਧ ਜੁਰਮਾਨੇ ਜਿਹੜੇ ਸੀਗੇ ਜੀ ਉਹ ਕੀਤੇ ਗਏ। 50 ਦੇ ਕਰੀਬ ਜਿਹੜੇ ਕਿਸਾਨ ਨੇ ਜਿਨ੍ਹਾਂ ਦੇ ਉੱਤੇ ਕੇਸ ਦਰਜ ਜਿਹੜੇ ਆ ਜੀ ਉਹ ਕੀਤੇ ਗਏ। 188 ਦੇ ਤਹਿਤ ਇਹ ਕੇਸ ਜ਼ਿਲ੍ਹੇ ਦੇ ਸਾਰੇ ਥਾਣਿਆਂ ਦੇ ਵਿੱਚ ਜਿਹੜੇ ਜੀ ਉਹ ਦਰਜ ਕੀਤੇ, ਕਿਉਂਕਿ ਇਹ ਦਿਖਾਉਣੇ ਨੇ ਜਾ ਕੇ। ਸਭ ਤੋਂ ਵੱਧ ਪਰਾਲੀ ਵੀ ਪਟਿਆਲਾ ਤੇ ਸੰਗਰੂਰ ਦੇ ਵਿੱਚ ਜਿਹੜੀ ਆ ਉਹ ਸੜੀ ਆ। ਮੋਗੇ ਦੇ ਵਿੱਚ ਵੀ 197 ਕਿਸਾਨਾਂ ਦੇ ਖਿਲਾਫ ਜਿਹੜੇ ਜੀ ਉਹ ਕੇਸ ਦਰਜ ਕੀਤੇ ਗਏ। 58 ਜਿਹੜੇ ਕਿਸਾਨ ਨੇ ਇੱਥੋਂ ਗ੍ਰਿਫਤਾਰ ਜਿਹੜੇ ਨੇ ਉਹ ਕੀਤੇ ਗਏ ਮੋਗਾ ਡਿਸਟ੍ਰਿਕਟ ਦੇ ਵਿੱਚੋਂ ਜਿਹੜਾ ਜੀ। ਔਰ ਵੇਖਣ ਵਾਲੀ ਗੱਲ ਇਹ ਸੀਗੀ ਜੀ ਜਦੋਂ ਸੁਪਰੀਮ ਕੋਰਟ ਨੇ ਡੰਡਾ ਜਿਹੜਾ ਜੀ ਉਹ ਚਾੜਿਆ ਤੇ ਉਸ ਟਾਈਮ ਭੱਜੋ ਭਜਾਈ ਦੇ ਵਿੱਚ ਇਹ ਅੰਨ੍ਹੇਵਾਹ ਕੇਸ ਜਿਹੜੇ ਉਹ ਦਰਜ ਕੀਤੇ ਗਏ। ਦੇਖਿਆ ਜਾਵੇ ਤਾਂ ਜਦੋਂ ਮੈਂ ਦੱਸਿਆ ਕਿ 38 ਲੱਖ ਰੁਪਏ ਦੇ ਜੁਰਮਾਨੇ ਸਿਰਫ ਜਿਹੜੇ ਵੀ ਉਹ ਸੰਗਰੂਰ ਦੇ ਵਿੱਚ ਕੀਤੇ ਗਏ। ਹੁਣ ਸੋਚਣ ਵਿਚਾਰਨ ਵਾਲੀ ਗੱਲ ਇਹ ਆ ਕਿ ਜੇ ਇੱਕ ਕਿੱਲੇ ਦੀ ਆਪਾਂ ਗੱਲ ਕਰੀਏ ਤਾਂ 1500 ਤੋਂ 2000 ਰੁਪਈਆ ਖਰਚਾ ਜਿਹੜਾ ਵੀ ਆਉਂਦਾ ਪਰਾਲੀ ਕੱਢਣ ਦੇ ਵਾਸਤੇ। ਇੰਨਾ ਜਿਹੜਾ ਜੁਰਮਾਨੇ ਕੀਤੇ ਗਏ ਆ ਉਹ ਜੁਰਮਾਨੇ ਕਿਸਾਨਾਂ ਦੇ ਵਾਸਤੇ ਹੁਣ ਕੀ ਕਿਸਾਨ ਜਥੇਬੰਦੀਆਂ ਜਿਹੜੀਆਂ ਦੀ ਉਹ ਦੇਣਗੀਆਂ, ਜਾਂ ਜਿਹੜੇ ਲੋਕ ਉਕਸਾਉਂਦੇ ਸੀ ਵੀਡੀਓ ਪਾ ਕੇ ਕਿ ਤੁਸੀਂ ਪਰਾਲੀ ਜਿਹੜੀ ਦੀ ਉਹ ਸਾੜੋ, ਅਸੀਂ ਪਰਾਲੀ ਸਾੜਾਂਗੇ, ਜਿਹਨੇ ਆ ਕੇ ਰੋਕਣਾ ਰੋਕ ਲਓ, ਉਹ ਹੁਣ ਜੁਰਮਾਨੇ ਇਹ ਦੇਣਗੇ। ਇਹਦੇ ਵਿੱਚ ਮਾਤੜ ਕਿਸਾਨ ਜਿਹੜੇ ਜੀ ਉਹ ਜਿਹੜੇ ਪਿਛਲੱਗ ਇੱਕ ਦੂਸਰੇ ਵੱਲ ਵੇਖ ਕੇ ਜਿਹੜੇ ਜਿਨ੍ਹਾਂ ਨੇ ਸਾੜ ਦਿੱਤੀਆਂ ਉਹਨਾਂ ਨੂੰ ਇਹ ਜੁਰਮਾਨੇ ਜਿਹੜੇ ਆ ਜੀ ਉਹ ਦੇਣੇ ਪੈਣੇ। ਬਿਲਕੁਲ ਜੀ, ਭੁਗਤਣੀਆਂ ਤੇ ਕਿਸਾਨਾਂ ਨੂੰ ਪੈਣੀਆਂ।
ਤੇ ਅੱਗੇ ਸਰਕਾਰੀ ਟਰਾਂਸਪੋਰਟ ਦੀ ਜੇ ਗੱਲ ਕਰੀਏ ਤਾਂ ਉਸ ਨੂੰ ਸੇਵਾ ਦਿੱਤੀ ਗਈ ਹੈ ਤੇ ਪ੍ਰਾਈਵੇਟ ਨੂੰ ਮੇਵਾ। ਐਕਚੁਅਲੀ ਜੀ ਜਿਹੜੀਆਂ PRTC ਦੀਆਂ ਬਹੁਤੀਆਂ ਬੱਸਾਂ ਨੇ ਉਹ ਇਸ ਵੇਲੇ ਲਾ ਦਿੱਤੀਆਂ ਗਈਆਂ ਨੇ ਸੁਲਤਾਨਪੁਰ ਲੋਧੀ ਦੇ ਵਾਸਤੇ, ਜਿਹੜੀਆਂ ਕਿ ਪਿੰਡਾਂ ਥਾਵਾਂ ਦੇ ਵਿੱਚੋਂ ਜਿਹੜੀ ਸੰਗਤ ਹੈ ਜੀ ਉਹਨੂੰ ਚੁੱਕ ਕੇ ਲਿਜਾਂਦੀਆਂ ਨੇ ਔਰ ਸ਼ਾਮ ਨੂੰ ਲਿਆ ਕੇ ਫਿਰ ਉਹ ਜਿਹੜਾ ਜੀ ਛੱਡਦੀਆਂ ਨੇ ਉਸੇ ਪਿੰਡ ਦੇ ਵਿੱਚ। ਇਹ ਜਿਹੜਾ ਜੀ 12 ਨਵੰਬਰ ਤੱਕ ਜਿਹੜਾ ਜੀ ਉਹ ਜਾਰੀ ਰਹਿਣਾ, ਜਿਹੜਾ ਇਹ ਸਰਕਾਰੀ ਟਰਾਂਸਪੋਰਟ ਹੈ ਜੀ। ਮਾੜਾ ਨਹੀਂ ਗਾ ਜੀ, ਇਹ ਚੰਗਾ ਹੈ। ਜਿਹੜੇ ਲੋਕ ਨਹੀਂ ਜਿਹੜਾ ਜੀ ਉਹ ਜਾ ਸਕਦੇ ਉਹ ਵੀ ਉੱਥੇ ਸੁਲਤਾਨਪੁਰ ਲੋਧੀ ਜਿਹੜਾ ਜੀ ਉਹ ਜਾ ਸਕਣਗੇ। ਪਰ ਇਹਦਾ ਜਿਹੜਾ ਜੀ ਇੱਕ ਦੂਸਰਾ ਜਿਹੜਾ ਜੀ ਤੁਸੀਂ ਦੇਖੋ ਅਸਰ ਜਿਹੜਾ ਉਹ ਪੈ ਰਿਹਾ ਉਹ ਇਹ ਆ ਕਿ ਜਿਹੜੇ ਬੱਸ ਅੱਡੇ ਆ ਉਹ ਭਰੇ ਪਏ ਆ ਜਿਹੜੇ ਪੈਸੰਜਰਸ ਦੇ ਨਾਲ, ਔਰ ਇਹਨਾਂ ਪੈਸੰਜਰਸ ਜਿਹੜੇ ਨੇ ਜੀ ਉਹਨਾਂ ਨੂੰ ਚੁੱਕਣ ਦੇ ਵਾਸਤੇ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਜੀ ਉਹ ਮੇਵਾ ਖਾ ਰਹੀਆਂ ਨੇ, ਔਰ ਸੇਵਾ ਦੇ ਵਿੱਚ ਜਿਹੜੀਆਂ ਜੀ ਉਹ ਲੱਗੀਆਂ ਨੇ ਜਿਹੜੀਆਂ ਸਰਕਾਰੀ ਬੱਸਾਂ। ਸੂਬੇ ਦੀਆਂ ਸਰਕਾਰੀ ਬੱਸਾਂ ਜਿਹੜੀਆਂ ਜੀ ਉਹ ਇਹ ਸਮਾਰੋਹ ਦੇ ਵਿੱਚ ਸਰਕਾਰ ਦੇ ਵੱਲੋਂ ਜਿਹੜੀਆਂ ਉਹ ਲਾਈਆਂ ਗਈਆਂ ਨੇ। ਵੱਡੇ ਘਰਾਣੇ, ਸਭ ਨੂੰ ਪਤਾ ਹੈ ਕਿ ਸਭ ਤੋਂ ਵੱਡਾ ਘਰਾਣਾ ਜਿਹੜਾ ਜੀ ਉਹ ਕਿਹੜਾ, ਕਿਹਦੀਆਂ ਬੱਸਾਂ ਇਸ ਵੇਲੇ ਪੰਜਾਬ ਦੀਆਂ ਸਮੁੱਚੀਆਂ ਸੜਕਾਂ ਦੇ ਉੱਤੇ ਜਿਹੜੀਆਂ ਜੀ ਉਹ ਫਿਰਦੀਆਂ ਨੇ। ਇਹ ਜਿਹੜੀ ਪਬਲਿਕ ਟਰਾਂਸਪੋਰਟ ਜਿਹੜੀ ਹੈ ਜੀ ਉਹਦੀ ਗੈਰ ਹਾਜ਼ਰੀ ਨੇ ਪ੍ਰਾਈਵੇਟ ਬੱਸਾਂ ਦੇ ਭੀੜ ਜਿਹੜੀ ਹੈ ਜੀ ਉਹਦੇ ਵਿੱਚ ਅਥਾਹ ਵਾਧਾ ਕੀਤਾ। ਅਕਾਲੀ ਤੇ ਕਾਂਗਰਸੀ ਆਗੂਆਂ ਦੀ ਜਿਹੜੀ ਟਰਾਂਸਪੋਰਟ ਹੈ ਜੀ ਉਹਨੂੰ ਵੱਡਾ ਹੁੰਗਾਰਾ ਜਿਹੜਾ ਜੀ ਉਹ ਮਿਲ ਰਿਹਾ। ਜਿਹੜੀਆਂ ਬੱਸਾਂ ਨੇ ਜੀ 80 ਸਵਾਰੀਆਂ ਉਹਨਾਂ ਦੇ ਵਿੱਚ ਤੁੰਨ ਕੇ ਤੇ ਜਿਹੜੀਆਂ ਜੀ ਉਹ ਲਿਜਾ ਰਹੇ ਨੇ ਇਹ ਪ੍ਰਾਈਵੇਟ ਟਰਾਂਸਪੋਰਟਰ ਵਾਲੇ ਜਿਹੜੇ ਜੀ। ਸੋ ਬਾਬੇ ਨਾਨਕ ਦੀ ਜਿਹੜੀ ਕਿਰਪਾ ਹੈ ਜੀ ਪੈਸੇ ਪੱਖੋਂ ਉਹ ਪ੍ਰਾਈਵੇਟ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਜਿਹੜੀ ਹੈ ਜੀ ਉਹ ਹੋ ਰਹੀ ਆ, ਜਦੋਂ ਕਿ ਸਰਕਾਰੀ ਟਰਾਂਸਪੋਰਟ ਜਿਹੜੀ ਹੈ ਜੀ ਉਹ ਇਸ ਵੇਲੇ ਸੇਵਾ 'ਚ ਲੱਗੀ ਹੋਈ ਆ। 600 ਬੱਸਾਂ ਜਿਹੜੀਆਂ ਜੀ ਉਹ ਲਾਈਆਂ ਗਈਆਂ ਨੇ। PRTC ਦੇ ਕੋਲ ਇਸ ਵੇਲੇ ਕੁੱਲ 1100 ਬੱਸਾਂ ਨੇ, ਜਿਹਦੇ ਵਿੱਚੋਂ 600 ਬੱਸਾਂ ਸੜਕਾਂ ਤੇ ਰਹਿ ਗਈਆਂ ਨੇ। PRTC ਦੀਆਂ 80 ਬੱਸਾਂ ਪੱਕੇ ਤੌਰ ਤੇ ਸਮਾਰੋਹ ਦੇ ਵਿੱਚ ਲਾਈਆਂ ਗਈਆਂ ਨੇ, ਬਾਕੀ ਦਿਨਾਂ ਲਈ 400 ਬੱਸਾਂ ਲਾਈਆਂ ਗਈਆਂ ਨੇ। PRTC ਦੀ ਗੈਰ ਹਾਜ਼ਰੀ ਕਰਕੇ ਪ੍ਰਾਈਵੇਟ ਬੱਸ ਮਾਲਕਾਂ ਦੀ ਸਵਾਰੀ ਵੱਧ ਗਈ ਹੈ। ਬਠਿੰਡਾ ਚੰਡੀਗੜ੍ਹ, ਬਠਿੰਡਾ ਲੁਧਿਆਣਾ ਸਵਾਰੀਆਂ ਦੇ ਕੋਲੇ ਪ੍ਰਾਈਵੇਟ ਬੱਸਾਂ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂਗਾ ਜੀ। ਵੱਡੇ ਘਰਾਣਿਆਂ ਦੇ ਵਿੱਚ ਕਾਂਗਰਸੀ ਆਗੂਆਂ ਦੀ ਟਰਾਂਸਪੋਰਟ ਵੀ ਸ਼ਾਮਲ ਹੈ। 2 ਦਿਨਾਂ ਤੋਂ ਪ੍ਰਾਈਵੇਟ ਟਰਾਂਸਪੋਰਟ ਦੀ ਬੁਕਿੰਗ ਬਹੁਤ ਵੱਧ ਗਈ ਹੈ ਜੀ। PRTC ਦੇ ਜਿਹੜੇ ਜਨਰਲ ਮੈਨੇਜਰ ਆ ਉਹ ਕਹਿੰਦੇ ਆ ਕਿ ਰੂਟੀਨ ਦੇ ਵਿੱਚ 80 ਬੱਸਾਂ ਸਰਕਾਰ ਨੇ ਲਈਆਂ ਨੇ, ਜਦੋਂ ਕਿ ਕੁਝ ਦਿਨਾਂ ਲਈ 400 ਹੋਰ ਜਿਹੜੀਆਂ ਜੀ ਉਹ ਲਈਆਂ ਗਈਆਂ ਨੇ। ਪੰਜਾਬ ਰੋਡਵੇਜ਼ ਨੇ ਜਿਹੜਾ ਜੀ ਉਹ ਪ੍ਰਕਾਸ਼ ਪੁਰਬ ਦੇ ਵਾਸਤੇ 600 ਬੱਸਾਂ ਦਿੱਤੀਆਂ ਨੇ। ਪੰਜਾਬ ਰੋਡਵੇਜ਼ ਦੇ ਕੋਲੇ ਕੁੱਲ 1700 ਬੱਸਾਂ ਨੇ, ਜਿਸ ਚੋਂ 250 ਬੱਸਾਂ ਤਾਂ ਸਮਾਰੋਹ ਦੇ ਵਾਸਤੇ ਰੈਗੂਲਰ ਚੱਲ ਰਹੀਆਂ ਨੇ, ਜਦੋਂ ਕਿ 600 ਬੱਸਾਂ ਅੱਜ ਸਰਕਾਰ ਨੇ ਵਾਧੂ ਜਿਹੜੀਆਂ ਜੀ ਉਹ ਲਈਆਂ ਨੇ। ਪੰਜਾਬ ਰੋਡਵੇਜ਼ ਦੇ ਜਿਹੜੇ ਬੁਲਾਰੇ ਨੇ ਉਹ ਕਹਿੰਦੇ ਨੇ ਕਿ 2 ਦਿਨਾਂ ਦੇ ਵਾਸਤੇ 600 ਬੱਸਾਂ ਲਈਆਂ ਗਈਆਂ ਨੇ, ਜਦੋਂ ਕਿ 250 ਜਿਹੜੀਆਂ ਜੀ ਉਹ ਰੈਗੂਲਰ ਚੱਲ ਰਹੀਆਂ ਨੇ। ਔਰ ਸਰਕਾਰ ਦੇ ਵੱਲੋਂ ਪ੍ਰਤੀ ਬੱਸ 4500 ਰੁਪਏ ਤੇ ਡੀਜ਼ਲ ਦਾ ਜਿਹੜਾ ਜੀ ਉਹ ਖਰਚਾ ਦਿੱਤਾ ਜਿਹੜਾ ਜੀ ਉਹ ਜਾਊਗਾ। ਪਰ ਦੂਜੇ ਪਾਸੇ ਜਦੋਂ ਜਿਹੜੀ ਤੀਰਥ ਯਾਤਰਾ ਸਕੀਮ ਸੀਗੀ ਆਪਣੇ PRTC ਨੇ ਉਦੋਂ ਜਿਹੜੀਆਂ ਜੀ ਉਹ ਬੱਸਾਂ ਭੇਜੀਆਂ ਸੀਗੀਆਂ, ਉਹਦੇ ਅਜੇ 4 ਕਰੋੜ ਤੇ 93 ਲੱਖ ਰੁਪਏ ਜਿਹੜੇ ਜੀ ਉਹ ਸਰਕਾਰ ਵੱਲ ਖੜੇ ਆ। ਪਿਛਲੀ ਸਰਕਾਰ ਜਿਹੜੀ ਜੀ ਉਹਨੇ ਉਦੋਂ ਤੀਰਥ ਯਾਤਰਾ ਸ਼ੁਰੂ ਕਰਾਈ ਸੀ। ਕੋਈ ਇੱਕ ਵੀ ਜਿਹੜਾ ਪ੍ਰਾਈਵੇਟ ਟਰਾਂਸਪੋਰਟਰ ਹੈ ਉਹਦਾ ਕੋਈ ਬਿਆਨ ਨਹੀਂ ਆਇਆ ਅਜੇ ਤੱਕ ਕਿ ਲਓ ਅਸੀਂ ਵੀ ਜਿਹੜਾ ਜੀ ਬਾਬੇ ਦੇ ਇਸ ਗੁਰਪੁਰਬ ਦੇ ਵਿੱਚ ਆਪਣੀਆਂ ਬੱਸਾਂ ਜਿਹੜੀਆਂ ਉਹ ਭੇਜ ਰਹੇ ਹਾਂ ਲੋਕਾਂ ਦੇ ਵਾਸਤੇ, ਉਹ ਵੀ ਮੁਫਤ। ਉਹ ਜਿਹੜੇ ਜੀ ਉਹ ਇਸ ਵੇਲੇ ਅੰਨ੍ਹੇਵਾਹ ਸਵਾਰੀਆਂ ਚੁੱਕ। ਇਹ ਤਾਂ ਸਾਰਾ ਕੁਛ ਜੀ ਨਹੀਂ ਰਲ ਮਿਲ ਕੇ ਕੀਤਾ ਆ, ਕਿਹੜੀਆਂ ਇੱਕ ਪਾਰਟੀ ਦੀਆਂ ਬੱਸਾਂ ਹੈਗੀਆਂ। ਤੇ ਅੱਗੇ ਗੱਲ ਕਰਦੇ ਆ ਪੰਜਾਬ ਦੇ ਵਿੱਚ ਜਿਹੜੇ ਲੋਕ ਕੰਮਕਾਰ ਕਰਦੇ ਆ ਉਹਨਾਂ ਦੇ ਲਈ ਖਜ਼ਾਨਾ ਸਦਾ ਹੀ ਖਾਲੀ ਰਹਿੰਦਾ ਹੈ। ਬਿਲਕੁਲ ਜੀ, ਐਕਚੁਅਲੀ ਇਹ ਭਰਿਆ ਉਦੋਂ ਹੀ ਹੁੰਦਾ ਜਦੋਂ ਜਿਹੜੇ ਵਿਧਾਨਕਾਰ ਨੇ, ਮੰਤਰੀ ਨੇ, ਉਹਨਾਂ ਨੂੰ ਤੁਸੀਂ ਇਹ ਕਹਿ ਲਓ ਕਿ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਜੀ ਉਹ ਵਧਾਉਣੀਆਂ ਹੋਣ, ਉਹਨਾਂ ਦੇ ਜਿਹੜੇ ਜੀ ਉਹਨਾਂ ਦੇ ਭੱਤੇ ਵਗੈਰਾ ਜਿਹੜੇ ਜੀ ਉਹ ਵਧਾਉਣੇ ਹੋਣ, ਕਿੰਨੀਆਂ ਤੁਸੀਂ ਕਹਿ ਲਓ ਕਿ ਜਿਹੜੀਆਂ ਪੈਨਸ਼ਨਾਂ ਇਹ ਲਈ ਜਾਂਦੇ ਨੇ, ਕਿੰਨੇ ਭੱਤੇ ਇਹ ਜਿਹੜੇ ਜੀ ਉਹ ਲਈ ਜਾਂਦੇ ਨੇ। ਪੰਜਾਬ ਸਰਕਾਰ ਦਾ ਜਿਹੜਾ ਵਿੱਤੀ ਸੰਕਟ ਹੈ ਜੀ ਉਹਦਾ ਰੌਲਾ ਕੋਈ ਸਰਕਾਰ ਆ ਜੇ ਇੱਕੋ ਹੀ ਜਿਹੜਾ ਜੀ ਉਹ ਹੁੰਦਾ ਕਿ ਪਿਛਲੀ ਸਰਕਾਰ ਪੰਜਾਬ ਜਿਹੜਾ ਖਜ਼ਾਨਾ ਸੀ ਉਹ ਖਾਲੀ ਕਰ ਗਈ, ਸਾਡੇ ਪੱਲੇ ਕੁਛ ਨਹੀਂ ਹੈਗਾ ਜੀ। ਤੇ ਉਹਦਾ ਅਸਰ ਜਿਹੜਾ ਜੀ ਉਹ
ਲੋਕਾਂ ਦੇ ਉੱਤੇ ਹੀ ਪੈਂਦਾ। ਇਸ ਵੇਲੇ ਹਾਲਾਤ ਇਹ ਬਣ ਗਏ ਜੀ ਕਿ ਵਿੱਤ ਵਿਭਾਗ ਦੇ ਕੋਲੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਦਾ ਜਿਹੜਾ ਜੀ ਉਹ ਭੁਗਤਾਨ ਨਹੀਂ ਕੀਤਾ ਜਾ ਰਿਹਾ ਜੀ। ਜਿਹੜੇ ਲੋੜੀਂਦੇ ਪੈਸੇ ਆ ਉਹ ਨਾ ਹੋਣ ਕਰਕੇ ਤਨਖਾਹਾਂ ਨਹੀਂ ਦਿੱਤੀਆਂ ਜਾ ਸਕੀਆਂ ਜਿਹੜੀਆਂ ਜੀ। ਔਰ ਪੰਜਾਬ ਸਰਕਾਰ ਦੇ ਵੱਲੋਂ 1 ਨਵੰਬਰ ਨੂੰ ਮੁਲਾਜ਼ਮਾਂ ਨੂੰ ਤਨਖਾਹਾਂ ਜਿਹੜੀਆਂ ਉਹ ਨਹੀਂ ਦਿੱਤੀਆਂ ਗਈਆਂ। ਆਮ ਤੌਰ ਦੇ ਉੱਤੇ 1 ਤਰੀਕ ਨੂੰ ਤਨਖਾਹਾਂ ਜਿਹੜੀਆਂ ਜੀ ਉਹ ਮਿਲਦੀਆਂ ਨੇ। 50% ਮੁਲਾਜ਼ਮ ਹੁਣ ਤੱਕ ਆਪਣੀਆਂ ਤਨਖਾਹਾਂ ਦੀ ਉਡੀਕ ਜਿਹੜਾ ਜੀ ਉਹ ਕਰ ਰਹੇ ਨੇ। 25% ਅਜੇ ਤਨਖਾਹਾਂ ਤੋਂ ਬਿਨਾਂ ਸਮਾਂ ਲੰਘਾ ਰਹੇ ਨੇ। ਪੰਜਾਬ ਸਰਕਾਰ ਦੇ ਵੱਲੋਂ ਹਰ ਮਹੀਨੇ ਕਰੀਬ 2200 ਕਰੋੜ ਰੁਪਏ ਜਿਹੜੇ ਆ ਜੀ ਉਹ ਤਨਖਾਹਾਂ ਦੇ ਭੁਗਤਾਨ ਦੇ ਉੱਤੇ ਖਰਚ ਜਿਹੜਾ ਜੀ ਉਹ ਕੀਤਾ ਜਾਂਦਾ। ਸਤੰਬਰ ਮਹੀਨੇ ਦੇ GST ਦੇ ਜਿਹੜੇ 2000 ਕਰੋੜ ਰੁਪਏ ਮਿਲਣੇ ਆ, ਅਜੇ ਇਹ ਰਕਮ ਅਜੇ ਤੱਕ ਰਾਜ ਸਰਕਾਰ ਨੂੰ ਨਹੀਂ ਮਿਲੀ। ਇਹੀ ਮੁੱਖ ਕਾਰਨ ਹੈ ਜੀ ਕਿ ਜਿਹੜੇ ਪਹਿਲਾਂ ਹੱਥ ਵੱਢ ਕੇ ਦੇਤੇ ਉੱਥੇ GST ਦੇ ਰੂਪ ਦੇ ਵਿੱਚ ਉੱਥੇ ਜਿਹੜਾ ਜੀ ਉਹ ਹੁਣ ਆਪਣੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਦਿੰਦੇ ਨੇ। ਉੱਥੇ ਮਗਰ ਫਿਰਦੇ ਨੇ ਉਹਨਾਂ ਦੇ ਜਿਹੜਾ ਜੀ ਇਹ ਲੈਣ ਦੇ ਵਾਸਤੇ। ਪੰਜਾਬ ਸਰਕਾਰ ਇਸ ਵੇਲੇ ਇਹ ਗੰਭੀਰ ਵਿੱਤੀ ਸੰਕਟ ਦੇ ਵਿੱਚੋਂ ਲੰਘ ਰਹੀ ਹੈ ਜੀ। 31 ਮਾਰਚ 2020 ਤੱਕ 2,29,611 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਜੀ ਉਹ ਸਰਕਾਰ ਦੇ ਸਿਰ ਹੋ ਜਾਊਗਾ। ਔਰ ਜਿਹੜਾ ਜੀ ਇਹਦੇ ਜੇ ਵਜਵੇਂ ਖਰਚਿਆਂ ਦੇਖਿਆ ਜਾਵੇ ਤਾਂ ਹਰ ਸਾਲ 26,978 ਕਰੋੜ ਰੁਪਏ ਦੀਆਂ ਤਨਖਾਹਾਂ, 10,875 ਕਰੋੜ ਰੁਪਏ ਪੈਨਸ਼ਨਾਂ ਤੇ ਖਰਚ ਜਿਹੜੇ ਜੀ ਹੁੰਦੇ ਆ। ਬਿਜਲੀ ਸਬਸਿਡੀ ਜਿਹੜੀ ਆ ਜੀ ਉਹ ਸਰਕਾਰ ਪਾਵਰਕਾਮ ਨੂੰ 12,393 ਕਰੋੜ ਰੁਪਈਆ ਜਿਹੜਾ ਦਿੰਦੀ ਹੈ, ਜਿਹੜੀ ਫ੍ਰੀ ਬਿਜਲੀ ਕਿਸਾਨਾਂ ਨੂੰ ਦਿੱਤੀ ਜਾਂਦੀ ਆ। ਪੰਜਾਬ ਸਰਕਾਰ ਇਸ ਮਾਲੀ ਸਾਲ ਦੇ ਦੌਰਾਨ ਕੰਮ ਚਲਾਉਣ ਲਈ 17,334 ਕਰੋੜ ਰੁਪਏ ਦਾ ਕਰਜ਼ਾ ਲਊਗੀ। ਔਰ ਇਹਦੇ ਉਲਟ ਪਹਿਲਾਂ ਲਏ ਕਰਜ਼ੇ ਦੀ ਵਿਆਜ ਦੀ ਅਦਾਇਗੀ ਜਿਹੜੀ ਆ ਉਹ 30,309 ਕਰੋੜ ਰੁਪਏ ਕਰਨੀ ਆ, ਜਿਹੜੀਆਂ ਸਿਰਫ ਕਿਸ਼ਤਾਂ ਨੇ ਵਿਆਜ ਦੇ ਰੂਪ ਦੇ ਵਿੱਚ। ਇਹਦਾ ਸਾਲਾਨਾ ਭਾਰ 12,639 ਕਰੋੜ ਰੁਪਏ ਜਿਹੜਾ ਜੀ ਉਹ ਹੈ। ਇਹ ਮੀਟਿੰਗਾਂ ਕਈ ਹੋ ਚੁੱਕੀਆਂ ਹੋਈਆਂ ਨੇ ਜੀ, ਪਰ ਮਾਰਕੀਟ ਦਿਹਾਤੀ ਵਿਕਾਸ ਫੰਡ ਵਾਧਾ ਇਹਦੇ ਵਿੱਚ ਜਿਹੜਾ ਜੀ ਇਹ ਕਰਨਾ ਕੁਝ ਵੀ ਜਿਹੜਾ ਜੀ ਉਹ ਨਹੀਂ ਹੋ ਸਕਿਆ ਜਿਹੜਾ ਜੀ। ਔਰ ਇਹ ਵੀ ਕਿਹਾ ਜਾ ਰਿਹਾ ਕਿ ਮੰਦੀ ਜਿਹੜੀ ਹੈ ਜੀ ਉਹਦਾ ਅਸਰ ਵੀ ਸਿੱਧਾ ਪੰਜਾਬ ਦੇ ਵਿੱਚ ਜਿਹੜਾ ਜੀ ਆਇਆ। ਪੰਜਾਬ ਦੇ ਵਿੱਚ ਮਾਲੀਏ ਦੀ ਵਸੂਲੀ ਦੇ ਵਿੱਚ ਵੀ ਭਾਰੀ ਗਿਰਾਵਟ ਜਿਹੜੀ ਹੈ ਜੀ ਉਹ ਆਈ ਹੈ, ਜਿਹੜੀ ਕਿ ਪੰਜਾਬ ਸਰਕਾਰ ਦੀਆਂ ਮੁਸੀਬਤਾਂ ਹੋਰ ਵਧਾ ਰਹੀ ਹੈ। ਬਿਲਕੁਲ ਜੀ, ਹੁਣ ਉਹ ਅਸਰ ਤਾਂ ਜ਼ਰੂਰ ਦਿਸੂਗਾ ਇਹਨਾਂ ਨੂੰ, ਸਾਰੇ ਭਾਰਤ ਵਿੱਚ ਹੀ ਦਿਸੂਗਾ। ਤੇ ਅੱਗੇ ਬਾਈਬਲ ਕਲਾਂ ਕਾਂਡ ਦੀ ਗੱਲ ਕਰੀਏ, ਚਰਨਜੀਤ ਸ਼ਰਮਾ ਸੀ, ਉਸਨੇ ਐਪਲੀਕੇਸ਼ਨਾਂ ਬੜੀਆਂ ਲਾਈਆਂ ਹੋਈਆਂ ਸੀ, ਸਾਰੀਆਂ ਰੱਦ ਹੋ ਗਈਆਂ। ਬਿਲਕੁਲ ਜੀ, ਇਹ ਜਾਂਚ ਜਿਹੜੀ ਹੈ ਜੀ ਇਹ ਮਾਫ ਕਰਨਾ ਜਾਂਚ ਨਹੀਂ, ਅਦਾਲਤ ਦੇ ਵਿੱਚ ਜਿਹੜਾ ਜੀ ਮਾਮਲਾ ਚੱਲ ਰਿਹਾ ਫਰੀਦਕੋਟ ਦੀ ਅਦਾਲਤ ਦੇ ਵਿੱਚ। ਬਾਈਬਲ ਕਲਾਂ ਦੇ ਵਿੱਚ ਜੋ ਕੁਝ ਜਿਹੜਾ ਹੋਇਆ ਸੀਗਾ ਉਸ ਮਾਮਲੇ ਨੂੰ ਲੈ ਕੇ ਜੀ ਇਹਦੀ ਸੁਣਵਾਈ ਜਿਹੜੀ ਜੀ ਉਹ ਜਾਰੀ ਆ। ਇਹਦੇ ਵਿੱਚ ਕੇਸ ਦੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਸਾਬਕਾ ਮੋਗੇ ਦਾ SSP ਚਰਨਜੀਤ ਸ਼ਰਮਾ ਨੇ ਜਿਹੜੀ SIT ਸੀ ਉਹਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਜਿਹੜੇ ਚਲਾਨ ਸੀਗੇ ਉਹਨੂੰ ਨੁਕਸਦਾਰ ਦੱਸਿਆ ਸੀ। ਇਹ ਕਿਹਾ ਸੀਗਾ ਕਿ SIT ਨੇ ਜਾਂਚ ਰਿਪੋਰਟ ਦੇ ਵਿੱਚ ਕੁਝ ਗਵਾਹਾਂ ਤੇ ਦਸਤਾਵੇਜ਼ਾਂ ਦਾ ਜ਼ਿਕਰ ਕੀਤਾ, ਪਰ ਇਹਨਾਂ ਦੀਆਂ ਨਕਲਾਂ ਕਾਨੂੰਨ ਦੇ ਮੁਤਾਬਕ ਉਹਨੂੰ ਮੁਹੱਈਆ ਨਹੀਂ ਕਰਵਾਈਆਂ ਗਈਆਂ। ਅਦਾਲਤ ਨੇ ਇਸ ਇਤਰਾਜ਼ ਨੂੰ ਬੇਵਜ੍ਹਾ ਜਿਹੜਾ ਜੀ ਉਹ ਦੱਸਿਆ। ਲੰਬੀ ਬਹਿਸ ਜਿਹੜੀ ਸੀ ਇਸ ਮਾਮਲੇ ਦੇ ਉੱਤੇ ਹੋਈ, ਬਹੁਤ ਲੰਬੀ। ਔਰ ਸਾਬਕਾ SSP ਨੇ 14 ਅਕਤੂਬਰ 15 ਨੂੰ ਬਾਈਬਲ ਕਲਾਂ ਦੇ ਵਿੱਚ ਪੁਲਿਸ ਦੀ ਗੋਲੀ ਦੇ ਨਾਲ 2 ਸਿੱਖ ਨੌਜਵਾਨਾਂ ਦੀ ਮੌਤ ਤੋਂ ਬਾਅਦ 150 ਦੇ ਕਰੀਬ ਸਿੱਖ ਆਗੂਆਂ ਦੇ ਖਿਲਾਫ ਬਾਜਾਖਾਨਾ ਥਾਣੇ ਦੇ ਵਿੱਚ ਦਰਜ ਹੋਏ ਕੇਸ ਦੀ ਸਟੇਟਸ ਰਿਪੋਰਟ ਮੰਗੀ ਸੀਗੀ। ਸਟੇਟਸ ਰਿਪੋਰਟ ਮੰਗੇ ਜਾਣ ਦੇ ਮੁੱਦੇ ਦੇ ਉੱਤੇ ਜਾਂਚ ਟੀਮ ਨੇ ਆਪਣੇ ਲਿਖਤੀ ਜਵਾਬ ਦੇ ਵਿੱਚ ਕਿਹਾ ਸੀਗਾ ਕਿ ਮੁਲਜ਼ਮ ਦੇ ਕੋਲੇ ਕੇਸ ਦਾ ਸਟੇਟਸ ਮੰਗਣ ਦਾ ਕੋਈ ਅਧਿਕਾਰ ਨਹੀਂਗਾ ਤੇ ਸਾਬਕਾ SSP ਦੇ ਵੱਲੋਂ ਮਾਮਲਾ ਲਮਕਾਉਣ ਲਈ ਜਾਣ-ਬੁੱਝ ਕੇ ਅਜਿਹੀਆਂ ਐਪਲੀਕੇਸ਼ਨਾਂ ਜਿਹੜੀਆਂ ਜੀ ਉਹ ਦਿੱਤੀਆਂ ਜਾ ਰਹੀਆਂ ਨੇ। ਅਦਾਲਤ ਨੇ ਜਿਹੜਾ ਸੀਗਾ ਜੀ ਸੁਣਵਾਈ ਤੋਂ ਬਾਅਦ ਇਹ ਫੈਸਲਾ ਦਿੱਤਾ ਕਿ ਮੁਲਜ਼ਮ ਦੇ ਕੋਲੇ ਕਿਸੇ ਹੋਰ ਮਾਮਲੇ ਦੀ ਸਟੇਟਸ ਰਿਪੋਰਟ ਮੰਗਣ ਦਾ ਹਾਲ ਦੀ ਘੜੀ ਕੋਈ ਅਧਿਕਾਰ ਨਹੀਂਗਾ। ਅਦਾਲਤ ਨੇ ਅਰਜ਼ੀਆਂ ਜਿਹੜੀਆਂ ਜੀ ਉਹ ਖਾਰਜ ਕਰਨ ਤੋਂ ਬਾਅਦ ਇਹਦੀ ਅਗਲੀ ਸੁਣਵਾਈ ਜਿਹੜੀ ਆ ਉਹ 20 ਨਵੰਬਰ ਤੱਕ ਮੁਲਤਵੀ ਜਿਹੜੀ ਉਹ ਕੀਤੀ ਆ। ਔਰ ਉਸ ਦਿਨ ਜਿਹੜੇ ਚਾਰਜ ਨੇ ਉਹ ਫਰੇਮ ਕਰਨ ਦੇ ਮੁੱਦੇ ਦੇ ਉੱਤੇ ਬਹਿਸ ਜਿਹੜੀ ਆ ਜੀ ਉਹ ਹੋਊਗੀ। ਵੈਸੇ ਇਹ ਢੁੱਚਰਾ ਡਾਊਨ ਦੇ ਵਾਸਤੇ ਜਿਹੜਾ ਜੀ ਉਹ ਕਈ ਕੁਛ ਇਹਦੇ ਵਿੱਚ ਫਸੇ ਹੋਏ ਜਿਹੜੇ ਆਫੀਸਰ ਨੇ ਉਹ ਕਰ ਰਹੇ ਨੇ। ਕਦੀ ਤਾਂ ਜਿਹੜਾ ਜੀ ਕਿਤੇ ਐਪਲੀਕੇਸ਼ਨ ਲਾ ਦਿੱਤੀ ਜਾਂਦੀ ਹੈ, ਕਦੀ ਕਿਤੇ ਐਪਲੀਕੇਸ਼ਨ ਜਿਹੜੀ ਜੀ ਉਹ ਲਗਾ ਦਿੱਤੀ ਜਾਂਦੀ ਹੈ, ਤਾਂ ਕਿ ਇਹਨੂੰ ਕਿਸੇ ਤਰੀਕੇ ਦੇ ਨਾਲ
ਡਿਲੇ ਕਰਕੇ ਜਿਹੜਾ ਜੀ ਵੱਧ ਤੋਂ ਵੱਧ ਟਾਈਮ ਲਗਾਇਆ ਜਾ ਸਕੇ। ਬਿਲਕੁਲ ਜੀ, ਉਹ ਤਾਂ ਇਹਨਾਂ ਨੂੰ ਪਤਾ ਟਾਈਮ ਕਿਵੇਂ ਲਗਾਉਣੇ ਆ। ਅਤੇ ਅੱਗੇ ਗੱਲ ਕਰਦੇ ਹਾਂ, ਇੱਕ ਚੰਡੀਗੜ੍ਹ ਦੇ ਵਿੱਚ ਹਾਊਸਿੰਗ ਪ੍ਰੋਜੈਕਟ ਸੀਗਾ, ਉਸ 'ਤੇ ਰੋਕ ਲੱਗੀ। ਬਿਲਕੁਲ ਜੀ, ਇਹ ਐਕਚੁਅਲੀ ਬੜਾ ਚਰਚਾ ਦੇ ਵਿੱਚ ਜਿਹੜਾ ਜੀ ਆਇਆ ਸੀਗਾ। ਟਾਟਾ ਜਿਹੜੀ ਕੰਪਨੀ ਆ ਉਹਦਾ ਇਹ ਪ੍ਰੋਜੈਕਟ ਸੀਗਾ ਕੈਮਲੋਟ ਹਾਊਸਿੰਗ ਪ੍ਰੋਜੈਕਟ। ਇਹਨੂੰ ਮਿਲੀ ਜਿਹੜੀ ਪ੍ਰਵਾਨਗੀ ਸੀ ਉਹ ਹੁਣ ਸਿਖਰਲੀ ਅਦਾਲਤ ਨੇ ਰੱਦ ਕਰ ਦਿੱਤੀ ਹੈ, ਸੁਪਰੀਮ ਕੋਰਟ ਨੇ। ਲੰਮਾ ਟਾਈਮ ਹੋ ਗਿਆ ਜੀ ਵੈਸੇ ਇਹ ਪ੍ਰੋਜੈਕਟ ਜੰਗਲੀ ਜੀਵ ਰੱਖ ਦੇ ਬਹੁਤ ਨੇੜੇ ਆ, ਔਰ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਆਪ ਹੁਦਰੇ ਢੰਗ ਦੇ ਨਾਲ ਫੈਸਲੇ ਲਏ। ਸੂਬਾ ਸਰਕਾਰ ਲੋਕਾਂ ਦੇ ਉੱਤੇ ਭਰੋਸਾ ਬਰਕਰਾਰ ਰੱਖਣ ਦੀ ਕਸੌਟੀ ਦੇ ਉੱਤੇ ਖਰੀ ਉਤਰਨ 'ਚ ਨਾਕਾਮ ਰਹੀ। ਇਹ ਟਿੱਪਣੀਆਂ ਸੁਪਰੀਮ ਕੋਰਟ ਨੇ ਕੀਤੀਆਂ ਨੇ। ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਉਸ ਫੈਸਲੇ ਨੂੰ ਬਹਾਲ ਰੱਖਿਆ ਜਿਹਦੇ 'ਚ ਟਾਟਾ ਹਾਊਸਿੰਗ ਡਿਵੈਲਪਮੈਂਟ ਕੰਪਨੀ ਦੇ ਪ੍ਰੋਜੈਕਟ ਕੈਮਲੋਟ ਨੂੰ ਪ੍ਰਵਾਨਗੀ ਜਿਹੜੀ ਰੱਦ ਕੀਤੀ ਗਈ ਸੀ। ਚੰਡੀਗੜ੍ਹ ਦੀ ਜਿਹੜੀ ਸੁਖਨਾ ਝੀਲ ਆ ਉਹਦੇ ਨੇੜੇ 1800 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਕੋਈ ਤਕਰੀਬਨ 53 ਏਕੜ ਰਕਬੇ ਦੇ ਵਿੱਚ ਫੈਲਿਆ ਹੋਇਆ ਸੀਗਾ, ਔਰ ਇਸ ਹਾਊਸਿੰਗ ਪ੍ਰੋਜੈਕਟ ਦੇ ਵਿੱਚ ਪੰਜਾਬ ਦੇ ਤਕਰੀਬਨ 95 ਵਿਧਾਇਕਾਂ ਨੂੰ ਇੱਕ ਇੱਕ ਫਲੈਟ ਮਿਲਣਾ ਸੀਗਾ। ਜਿਹੜਾ ਇਹ ਬੈਂਚ ਸੀਗਾ ਜੀ ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲਾ, ਉਹਨੇ ਪੰਜਾਬ ਸਰਕਾਰ ਦੀ ਝਾੜ ਝੰਬ ਕਰਦਿਆਂ ਕਿਹਾ ਕਿ ਧਰਤੀ ਤੇ ਮਨੁੱਖੀ ਤਹਿਜ਼ੀਬ ਨੂੰ, ਵਾਤਾਵਰਨ ਤੇ ਜੰਗਲੀ ਜੀਵਾਂ ਦੇ ਨਿਘਾਰ ਦੇ ਰੂਪ ਦੇ ਵਿੱਚ ਇਹ ਵੱਡਾ ਖਤਰਾ ਹੈ। ਇਸ ਬੈਂਚ ਨੇ ਜਿਹੜਾ ਇਹ ਕਿਹਾ ਕਿ ਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਨਾਲ ਸੰਬੰਧਿਤ ਸਾਰਾ ਅਮਲ ਰੱਦ ਕੀਤਾ ਜਾਂਦਾ, ਔਰ ਉਹਨਾਂ ਨੇ ਕਿਹਾ ਕਿ ਸਾਨੂੰ ਅਫਸੋਸ ਹੈ ਕਿ ਇਸ ਮਾਮਲੇ ਦੇ ਵਿੱਚ ਅਜਿਹਾ ਕੁਝ ਵੇਖਣ ਨੂੰ ਮਿਲਿਆ। ਇਹਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵੱਡੀ ਗਿਣਤੀ ਦੇ ਵਿਧਾਇਕਾਂ ਦੀ ਸ਼ਮੂਲੀਅਤ ਸੀ, ਔਰ ਇਸ ਪੂਰੇ ਅਮਲ ਦੇ ਵਿੱਚ ਜਿਹੜਾ ਪ੍ਰਵਾਨਗੀ ਦਾ ਅਮਲ ਸੀਗਾ ਇਹਦੇ ਵਿੱਚ ਸਰਕਾਰ ਸਣੇ ਜਿਹੜੇ ਆਫੀਸਰ ਸੀਗੇ ਉਹਨਾਂ ਦੀਆਂ ਆਪ ਹੁਦਰੀਆਂ ਦੀ ਝਲਕ ਜਿਹੜੀ ਆ ਜੀ ਉਹ ਮਿਲਦੀ ਆ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਇਹ ਹਦਾਇਤਾਂ ਦੇ ਨਾਲ ਪਟੀਸ਼ਨਾਂ ਖਾਰਜ ਕਰਦੇ ਹਾਂ, ਔਰ ਇਹ ਫੈਸਲਾ THDCL ਦੀ ਪਟੀਸ਼ਨ ਦੇ ਉੱਤੇ ਸੁਣਾਇਆ ਗਿਆ ਜਿਹਦੇ ਵਿੱਚ ਕੰਪਨੀ ਨੇ ਦਿੱਲੀ ਹਾਈ ਕੋਰਟ ਦੇ ਸਾਲ 17 ਦੇ ਵਿੱਚ ਫੈਸਲੇ ਨੂੰ ਚੁਣੌਤੀ ਜਿਹੜੀ ਉਹ ਦਿੱਤੀ ਸੀ, ਜਿਹਦੇ ਵਿੱਚ ਪ੍ਰੋਜੈਕਟ ਸਾਈਟ ਨੂੰ ਸੁਖਨਾ ਝੀਲ ਦਾ ਹਿੱਸਾ ਕਰਾਰ ਦਿੰਦਿਆਂ ਨਗਰ ਪੰਚਾਇਤ ਦੇ ਵੱਲੋਂ ਪ੍ਰੋਜੈਕਟ ਲਈ ਦਿੱਤੀ ਪ੍ਰਵਾਨਗੀ ਨੂੰ ਰੱਦ ਜਿਹੜਾ ਜੀ ਉਹ ਕੀਤਾ ਗਿਆ ਸੀ। ਯਾਦ ਹੋਊਗਾ ਜੀ ਸ਼ਾਇਦ ਸੁਣਨ ਵਾਲਿਆਂ ਨੂੰ ਕਿ ਇਹਦੇ ਵਿੱਚ ਕੋਈ ਜਿਹੜਾ ਪੋਲੀਟੀਸ਼ੀਅਨ ਹੈ ਜਿਹੜਾ ਕਿਸੇ ਵੀ ਪਾਰਟੀ ਦਾ, ਖਾਸ ਤੌਰ ਦੇ ਉੱਤੇ ਦੋ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ, ਔਰ ਇਹਦੇ ਵਿੱਚ ਜਿਹੜੇ ਖੱਬੇ ਸੱਜਿਆਂ ਵਾਲੇ ਵੀ ਕੁਝ ਜਿਹੜੇ ਸ਼ਾਮਲ ਸੀਗੇ, ਉਹ ਇਹਨਾਂ ਸਭ ਨੂੰ ਜਿਹੜੇ ਵੀ ਉਹਦੇ ਵਿੱਚ ਫਲੈਟ ਦਿੱਤੇ ਗਏ ਸੀਗੇ ਉਸ ਵੇਲੇ। ਔਰ ਫਲੈਟ ਇਸ ਕਰਕੇ ਦਿੱਤੇ ਗਏ ਸੀਗੇ ਤਾਂ ਕਿ ਇਹ ਬੋਲਣ ਨਾ ਜੀ ਕੁਛ ਵੀ, ਇਹ ਅੱਗੋਂ ਇਹਦਾ ਵਿਰੋਧ ਨਾ ਕਰਨ। ਪਰ ਇਹ ਸੁਪਰੀਮ ਕੋਰਟ ਦਾ ਬਹੁਤ ਤੰਦਰੁਸਤ ਫੈਸਲਾ ਜਿਹੜਾ ਵੀ ਹੈ ਜਿਹਨੇ ਮੁਕੰਮਲ ਰੂਪ ਦੇ ਵਿੱਚ ਮੁੱਢੋਂ ਸਿੱਧੋਂ ਰੱਦ ਕਰ ਦਿੱਤਾ ਜੀ ਇਹ ਪ੍ਰੋਜੈਕਟ ਜੀ। ਅਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ 190 ਸ਼ਹਿਰਾਂ 'ਚ ਛਾਪੇ। ਬਿਲਕੁਲ ਜੀ, ਇਹ CBI ਦੇ ਜਿਹੜੇ ਛਾਪੇ ਆ ਉਹ ਪਏ ਆ, ਔਰ ਇਹ ਜਿਹੜੀ ਬੈਂਕਾਂ ਦੇ ਖਿਲਾਫ ਧੋਖਾਦਹੀ ਕਰਨ ਵਾਲਿਆਂ ਦੇ ਮਾਮਲੇ ਦੇ ਵਿੱਚ ਇਹ ਛਾਪੇਮਾਰੀ ਹੋਈ ਜਿਹੜੀ ਜੀ ਉਹ ਦੱਸੀ ਜਾ ਰਹੀ ਆ। ਇਕੱਠੀਆਂ 42 FIR ਦਰਜ ਕਰਦਿਆਂ ਹੋਇਆਂ ਜਾਂਚ ਏਜੰਸੀ ਜਿਹੜੀ CBI ਆ ਉਹਨੇ 190 ਥਾਵਾਂ ਦੇ ਉੱਤੇ ਛਾਪੇ ਮਾਰੇ ਆ। CBI ਦੇ ਮੁਤਾਬਕ 42 ਮਾਮਲਿਆਂ 'ਚ ਬੈਂਕਾਂ ਨੂੰ 7200 ਕਰੋੜ ਰੁਪਏ ਤੋਂ ਜ਼ਿਆਦਾ ਚੂਨਾ ਲਾਇਆ ਗਿਆ। ਜਿਨ੍ਹਾਂ ਕੰਪਨੀਆਂ ਤੇ ਮਾਲਕਾਂ ਦੇ ਖਿਲਾਫ ਕਾਰਵਾਈ ਜਿਹੜੀ ਉਹ ਕੀਤੀ ਗਈ ਆ ਉਹਦੇ 'ਚ ਕਾਨਪੁਰ ਦੀ ਫਾਸਟ ਇੰਫਰਾਸਟਰਕਚਰ ਐਂਡ ਐਨਰਜੀ ਤੇ ਬਨਾਰਸ ਦੀ JVL ਐਗਰੋ ਇੰਡਸਟਰੀ ਵੀ ਸ਼ਾਮਲ ਨੇ। CBI ਨੇ ਛਾਪੇ ਦੇ ਨਾਲ ਜਿਹੜੇ ਜੁੜੇ ਅਹਿਮ ਦਸਤਾਵੇਜ਼ ਨੇ ਉਹ ਬਰਾਮਦ ਹੋਣ ਦਾ ਦਾਅਵਾ ਵੀ ਕੀਤਾ। CBI ਕਹਿੰਦੀ ਹੈ ਕਿ ਬਨਾਰਸ ਦੇ ਵਿੱਚ ਸਥਿਤ JVL ਐਗਰੋ ਇੰਡਸਟਰੀ ਦੇ ਡਾਇਰੈਕਟਰਾਂ ਨੇ ਕੰਪਨੀ ਦੀਆਂ ਫਰਜ਼ੀ ਬੈਲੈਂਸ ਸ਼ੀਟਾਂ, ਸਟਾਕ ਤੇ ਬੈਂਕ ਸਟੇਟਮੈਂਟ ਵਿਖਾ ਕੇ ਬੈਂਕ ਆਫ ਬੜੌਦਾ ਤੋਂ 518 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਵੀ ਉਹ ਲਿਆ ਸੀਗਾ। ਇੰਨਾ ਹੀ ਕਰਜ਼ਾ ਪੰਜਾਬ ਨੈਸ਼ਨਲ ਬੈਂਕ ਤੋਂ ਵੀ ਜਿਹੜਾ ਉਹ ਲਿਆ ਗਿਆ ਸੀਗਾ। ਲੁਧਿਆਣੇ ਦੇ ਵਿੱਚ ਬੈਂਕਾਂ ਦੇ ਨਾਲ 7000 ਕਰੋੜ ਰੁਪਏ ਦੀ ਧੋਖਾਦਹੀ ਦੇ ਮਾਮਲੇ ਦੇ ਵਿੱਚ ਜਿਹੜੀ ਸੀਗੀ ਲੁਧਿਆਣੇ ਦੇ ਸ਼ਰਾਬ ਕਿੰਗ ਕਹੇ ਜਾਂਦੇ ਚੰਨੀ ਬਜਾਜ ਦੇ ਵੱਖ-ਵੱਖ ਟਿਕਾਣਿਆਂ ਦੇ ਉੱਤੇ ਛਾਪੇ ਜਿਹੜੇ ਵੀ ਉਹ ਮਾਰੇ ਗਏ। ਚੰਨੀ ਬਜਾਜ ਦੀਆਂ ਸਰਾਭਾ ਨਗਰ, ਮਾਡਲ ਟਾਊਨ ਤੇ ਸ਼ਾਸਤਰੀ ਨਗਰ ਦੇ ਵਿੱਚ ਸਥਿਤ ਕੋਠੀਆਂ ਦੇ ਉੱਤੇ ਛਾਪੇਮਾਰੀ ਇੱਕੋ ਸਮੇਂ ਦੇ ਉੱਤੇ ਜਿਹੜੀ ਉਹ ਕੀਤੀ ਗਈ। ਇਹਨੇ ਵੱਖ-ਵੱਖ ਬੈਂਕਾਂ ਦੇ 50 ਕਰੋੜ ਰੁਪਏ ਜਿਹੜੇ ਵੀ ਉਹ ਦੇਣੇ ਆ, ਜਦੋਂ ਕਿ ਉਹਦੇ ਖਾਤਿਆਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਪੈਸਿਆਂ ਦਾ ਲੈਣ ਦੇਣ ਜਿਹੜਾ ਜੀ ਉਹ ਹੋ ਰਿਹਾ ਸੀਗਾ। ਔਰ ਇਸੇ ਤਰੀਕੇ ਨਾਲ ਜੰਡਿਆਲਾ ਗੁਰੂ ਅੰਮ੍ਰਿਤਸਰ ਨੇੜੇ ਦੀ ਨੇੜਲੇ ਧੀਰਕੋਟ ਪਿੰਡ ਦੇ ਵਿੱਚ ਵੀਰੂ ਮੱਲ ਮੁਲਖਰਾਜ ਸ਼ੈਲਰ ਕੰਪਲੈਕਸ ਹੈ ਜੀ, ਉੱਥੇ ਵੀ ਇਹ ਛਾਪੇਮਾਰੀ ਜਿਹੜੀ ਜੀ ਉਹ ਕੀਤੀ ਗਈ। ਕੀ ਕੁਝ ਬਰਾਮਦ ਹੋਇਆ ਜੀ ਇਹਦੇ ਵਿੱਚ ਕੁਝ ਵੀ ਜਿਹੜਾ ਉਹ ਨਹੀਂ ਅਜੇ ਡਿਟੇਲ ਦੇ ਵਿੱਚ ਦੱਸਿਆ ਗਿਆ।
ਪਰ ਇਹ ਪਹਿਲੀ ਵਾਰੀ ਆ ਕਿ ਸੀਬੀਆਈ ਦੇ ਵੱਲੋਂ ਅਜਿਹੀ ਛਾਪੇਮਾਰੀ ਜਿਹੜੀ ਉਹ ਕੀਤੀ ਗਈ, ਕਿਉਂਕਿ ਅਕਸਰ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਆ ਜੀ ਉਹ ਅਜਿਹੇ ਛਾਪੇਮਾਰੀ ਪਹਿਲਾਂ ਕਰਦੀ ਹੈ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਸਾਡੇ ਨਾਲ ਜੁੜਦੇ ਬਲਦੇਜ ਪੰਨੂ ਜੀ। ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।